एक नजर, एक नजर, एक नजर। ਸੋ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਇੱਕ ਨਜ਼ਰ, ਔਰ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ, ਸ਼੍ਰੀ ਹਜ਼ੂਰੀ ਰਾਗੀ ਜਥਾ, ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਭਾਈ ਸਾਹਿਬ ਜੀ, ਤੇ ਇੱਕ ਸਵਾਲ ਜ਼ਿਹਨ ਦੇ ਵਿੱਚ ਆਉਂਦਾ ਹੈ, ਇੱਕ ਮੁਲਕ ਦੇ ਵਿੱਚ ਉਹਨਾਂ ਦੇ ਆਪਣੇ ਬਸ਼ਿੰਦਿਆਂ ਦੇ ਉੱਪਰ ਗੋਲੀਆਂ ਬਰਸਾਈਆਂ ਜਾਂਦੀਆਂ ਨੇ, ਟੈਂਕਾਂ ਦੇ ਗੋਲੇ ਬਰਸਾਏ ਜਾਂਦੇ ਨੇ, ਜਦਕਿ ਇਹ ਗੋਲੀਆਂ ਤੇ ਟੈਂਕਾਂ ਦੇ ਗੋਲੇ ਇੱਕ ਦੁਸ਼ਮਣ ਦੇ ਲਈ ਹੁੰਦੇ ਨੇ। ਕੋਈ ਦੂਸਰਾ ਦੇਸ਼ ਕਿਸੇ ਦੇਸ਼ ਤੇ ਆਕਰਮਣ ਕਰੇ, ਹਮਲਾ ਕਰੇ, ਤੇ ਉਸ ਆਪਣੇ ਦੇਸ਼ ਦੇ ਬਚਿੰਦਿਆਂ ਨੂੰ ਬਚਾਉਣ ਦੇ ਲਈ ਇਹਦਾ ਇਸਤੇਮਾਲ ਕੀਤਾ ਜਾਂਦਾ ਹੈ, ਨਾ ਕਿ ਆਪਣੇ ਹੀ ਦੇਸ਼ ਦੇ ਮਾਸੂਮ ਤੇ ਮਜ਼ਲੂਮ ਵਿਚਾਰੇ ਪ੍ਰਾਣੀਆਂ ਨੂੰ ਮਾਰਨ ਦੇ ਲਈ ਇਸਤੇਮਾਲ ਕੀਤਾ ਜਾਂਦਾ। ਇਸ ਸਭ ਦੇ ਪਿੱਛੇ ਤੁਸੀਂ ਕੀ ਸਮਝਦੇ ਹੋ ਵੀ ਕਿਹਦੀ ਸ਼ਰਾਰਤ ਹੈ, ਕੀ ਕਾਰਨ? ਸ਼ਰਾਰਤ ਨੇ, ਡਰਦੇ ਨੇ ਲੋਕ, ਸਿੱਖਾਂ ਤੋਂ ਡਰਦੇ ਨੇ। ਗੁਰੂ ਅਰਜਨ ਸਾਹਿਬ ਜੀ ਦੇ ਕੋਈ ਰੋਲ ਨਹੀਂ ਸੀ ਕਿਸੇ ਵੀ ਕੰਮ 'ਚ, ਪਰ ਗੁਰੂ ਅਰਜਨ ਸਾਹਿਬ ਜੀ ਦੇ ਬਾਰੇ 'ਚ ਇਹਨਾਂ ਜ਼ਾਲਮ ਹਕੂਮਤ ਨੂੰ ਪਤਾ ਲੱਗ ਗਿਆ ਸੀ ਵੀ ਇਹ ਜਿਹੜੇ ਵਾਹਦ ਫਕੀਰ ਨੇ, ਸੰਤ ਨੇ ਗੁਰੂ ਅਰਜਨ ਸਾਹਿਬ, ਇਹਨਾਂ ਦੀ ਜਿਹੜੀ ਫਿਲਾਸਫੀ ਆ ਉਹ ਸਾਰਿਆਂ ਨੂੰ ਇੰਜ ਕਰਕੇ ਇਕੱਠਾ ਕਰੀ ਜਾਂਦੀ ਹੈ, ਤੇ ਹੁਣ ਇੰਨੀ ਸੰਗਤ ਇਹਨਾਂ ਨੇ ਜੁੜਦੀ ਜਾਂਦੀ ਕਿ ਉਹ ਨਾ ਵੀ ਸਾਡਾ ਤਖਤਾ ਹੀ ਪਲਟ ਕਰ ਦੇਣ। ਗੁਰੂ ਸਾਹਿਬ ਨੂੰ ਵੀ ਸਿਆਸਤ ਦਾ ਹਿੱਸਾ ਬਣਾ ਕੇ ਇਹਨਾਂ ਨੇ ਸ਼ਹੀਦ ਕਰਾਇਆ ਜੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੀ ਕੋਈ ਕਸੂਰ ਥੋੜੀ ਸੀ, ਸੱਚ ਹੀ ਬੋਲਿਆ ਸੀ ਉਹਨਾਂ ਨੇ। ਬਿਲਕੁਲ ਸੱਚ ਬੋਲਣ ਵਾਲੇ ਬੰਦੇ ਤੋਂ ਹਮੇਸ਼ਾ ਹੀ ਤਕਲੀਫ ਹੁੰਦੀ ਹੈ, ਚਾਹੇ ਕੋਈ ਵੀ ਅਗਲਾ ਹੋਵੇ। ਠੀਕ ਹੈ, ਸਾਡੀ ਕੌਮ ਦਾ ਕਸੂਰ ਨਹੀਂ ਹੈ ਕੋਈ, ਸਾਡੀ ਕੌਮ ਸੱਚ ਬੋਲਦੀ ਆ। ਬਸ ਜਿਹੜੇ ਸੱਚ ਬੋਲਦੇ ਆ, ਸਾਰੇ ਤਾਂ ਉਹ ਵੀ ਨਹੀਂ ਬੋਲਦੇ, ਚਲੋ ਜਿੰਨੇ ਕੁ ਬੋਲਦੇ ਆ। ਸੱਚ ਜਿਹੜਾ ਵੀ ਬੋਲੂਗਾ ਉਹਨੂੰ ਤੰਗ ਹੋਣਾ ਪੈਂਦਾ। ਇਹ ਤਾਂ ਕਰਕੇ ਸਾਡੇ ਨਾਲ ਲੋਕ ਜ਼ਾਲਮਾਨਾ ਹਰਕਤਾਂ ਕਰਦੇ ਆ, ਕਿਉਂਕਿ ਆਪਾਂ ਨੇ ਸੱਚ ਬੋਲੋ, ਸੱਚ ਤੇ ਚੱਲੋ। ਜੀ ਸਾਡੀ ਕੌਮ ਦੇ ਨਾਲ ਵਿਤਕਰਾ ਹੀ ਹੋ ਰਿਹਾ, ਸੱਚ ਬੋਲਣ ਕਰਕੇ ਹੋ ਰਿਹਾ। ਇਹ ਸਾਰਿਆਂ ਨੂੰ ਕਲਾਵੇ ਚ ਲੈਣ ਵਾਲੀ ਗੁਰੂ ਸਾਹਿਬ ਜੀ ਦੀ ਫਿਲਾਸਫੀ ਹੈ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ਾ ਦੇਖੋ ਤੁਸੀਂ, ਸਾਰੇ ਮੰਨਣ ਨੂੰ ਤਿਆਰ ਆ ਨਾ, ਕੋਈ ਇਨਕਾਰੀ ਨਹੀਂ, ਇਸੇ ਚੀਜ਼ ਤੋਂ ਡਰਦੇ ਆ। ਇਹ ਇੱਕ ਐਸਾ ਧਰਮ ਹੈ ਜਿਹੜਾ ਸਾਰਿਆਂ ਧਰਮਾਂ ਨੂੰ ਜੱਫੀ ਚ ਲੈ ਕੇ, ਹੁਣ ਗੁਰੂ ਸਾਹਿਬ ਨੇ ਐਸੀ ਫਿਲਾਸਫੀ ਆਪਾਂ ਨੂੰ ਦਿੱਤੀ ਆ। ਕਿਸੇ ਧਰਮਾਂ ਦੀ ਆਪਾਂ ਗੱਲ ਕਰੀਏ, ਕੋਈ ਕਹਿੰਦਾ ਨਮਾਜ਼ ਨਹੀਂ ਪੜ੍ਹ ਸਕਦਾ ਦੂਜਾ ਬੰਦਾ ਆਣ ਕੇ, ਕੋਈ ਕਹਿੰਦਾ ਬੀਬੀ ਨਹੀਂ ਪੜ੍ਹ ਸਕਦੀ, ਕੋਈ ਕਹਿੰਦਾ ਮੰਦਿਰ ਵਿੱਚ ਫਲਾਣੀ ਜਾਤੀ ਦਾ ਬੰਦਾ ਨਹੀਂ ਆ ਸਕਦਾ, ਜਿਵੇਂ ਬਾਬਾ ਨਾਮਦੇਵ ਜੀ ਦੀ ਵੀ ਉਦਾਹਰਨ ਹੀ ਆ ਜੀ। ਪਰ ਇੱਕ ਆਪਣੇ ਗੁਰੂ ਸਾਹਿਬ ਆ, ਜਿਹੜਾ ਮਰਜੀ ਆਵੇ, ਚਾਰ ਦਰਵਾਜ਼ਿਆਂ ਤੋਂ ਆਵੇ, ਸਾਰੇ ਧਰਮ ਆਉਣ ਜੀ। ਪਰ ਜਦੋਂ ਅਕਾਲ ਪੁਰਖ ਪਰਮਾਤਮਾ ਨੂੰ ਮੱਥਾ ਟੇਕਣ ਜਾਓਗੇ ਮਿੱਤਰੋ, ਕੋਈ ਕਿਸੇ ਦਾ ਧਰਮ ਨਹੀਂ ਆ, ਉਦੋਂ ਇੱਕ ਹੀ ਪੁਲ ਬਣਾਇਆ ਅੰਦਰ ਨੂੰ। ਇਹ ਸਾਡੀ ਫਿਲਾਸਫੀ ਆ। ਇੱਕੋ ਹੀ ਪ੍ਰਸ਼ਾਦ ਆ, ਕੋਈ ਉਹਦੇ ਚ ਵਿਤਕਰਾ ਨਹੀਂ, ਇੱਕੋ ਹੀ ਸਰੋਵਰ ਆ, ਇੱਕੋ ਲੰਗਰ ਆ। ਇਹਨਾਂ ਨੂੰ ਉੱਥੋਂ ਤਕਲੀਫ ਲੋਕਾਂ ਨੂੰ ਵੀ ਇਹ ਤੇ ਯਾਰ ਸਾਰਿਆਂ ਨਾਲ ਪ੍ਰੇਮ ਕਰ ਲੈਂਦੇ ਤੇ ਇਹਦੀ ਸ਼ਕਤੀ ਬੜੀ ਬਣ ਜਾਣੀ। ਉਹ ਸ਼ਕਤੀ ਨੂੰ ਤੋੜਨ ਕਰਕੇ ਆਪਣੇ ਨਾਲ ਵੀਰੋ ਵਿਤਕਰਾ ਹੋ ਰਿਹਾ, ਹੋਰ ਕੋਈ ਗੱਲ ਨਹੀਂ। ਬਿਲਕੁਲ ਜੀ। ਭਾਈ ਸਾਹਿਬ ਜੀ, ਗੱਲ ਕਰੀਏ ਤਾਂ ਗੁਰੂ ਕਾਲ ਦੀ ਗੱਲ ਚੱਲ ਰਹੀ ਹੈ। ਗੁਰੂ ਕਾਲ ਦੇ ਵੇਲੇ ਵੀ ਕਈ ਪਖੰਡੀ ਗੁਰੂ ਬਣ ਬੈਠੇ ਸੀਗੇ। ਹੁਣ ਵੀ ਅਗਰ ਦੇਖਿਆ ਜਾਏ ਤੇ ਸੰਤ ਸਮਾਜ ਦੀ ਗੱਲ ਕਰੀਏ ਤਾਂ ਕਈ ਐਸੇ ਸੰਤ ਨੇ ਜੋ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਲੋਕਾਂ ਨੂੰ ਜਿਹੜੇ ਨੇ ਗਲਤ ਰਾਹ ਦੇ ਵਿੱਚ ਪਾ ਰਹੇ ਨੇ। ਅਸਲ ਦੇ ਵਿੱਚ ਗੁਰਬਾਣੀ ਦੇ ਆਧਾਰ ਤੇ ਜਾਂ ਤੁਹਾਡੇ ਵਿਚਾਰਾਂ ਦੇ ਹਿਸਾਬ ਨਾਲ ਸੰਤ ਦੀ ਕੀ ਪਰਿਭਾਸ਼ਾ ਹੈ? ਸਭ ਤੋਂ ਪਹਿਲੀ ਬੇਨਤੀ ਤੇ ਇਹ ਵੀ ਜਿਸ ਤਰ੍ਹਾਂ ਤੁਸੀਂ ਸ਼ਬਦ ਵਰਤਿਆ ਨਾ, ਸੰਤ ਸਮਾਜ ਜੀ, ਸੰਤਾਂ ਦਾ ਕੋਈ ਸਮਾਜ ਨਹੀਂ ਹੁੰਦਾ। ਬਹੁਤ ਵਧੀਆ। ਸੰਤ ਕੇਵਲ ਸੰਤ ਹੁੰਦਾ। ਠੀਕ ਹੈ। ਉਹ ਹਰੇਕ ਤਰ੍ਹਾਂ ਦੇ ਜਾਤੀਵਾਦ ਤੋਂ ਉੱਪਰ ਹੁੰਦਾ, ਸਮਾਜੀਕਰਨ ਕਰਨ ਤੋਂ ਉੱਪਰ ਹੁੰਦਾ। ਸੰਤ ਦੀ ਪਰਿਭਾਸ਼ਾ ਤੇ ਮੈਂ ਤੇ ਕੀ ਦੇ ਸਕਦਾ ਵਾਂ, ਜਿਹੜਾ ਸੰਤ ਨੂੰ ਜਾਣਦਾ ਵਾ ਉਹੀ ਦੇ ਸਕਦਾ। ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਣ ਸਕਦਾ। ਮੈਂ ਤੇ ਅਦਨਾ ਜਿਹਾ ਸਿੱਖਿਆ, ਪਰ ਉਂਝ ਮੈਂ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲਾ। ਗੁਰੂ ਸਾਹਿਬ ਜੀ ਦੇ ਜੋ ਫਰਮਾਨ ਆ, ਜਿਨ੍ਹਾਂ ਸਾਸ ਗਰਾਸ ਨਾ ਵਿਸਰੇ, ਹਰਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਪਰ ਅੱਜ ਜੋ ਵੇਖਣ ਚ ਆ ਰਿਹਾ, ਬਾਣਾ ਪਾ ਕੇ ਗੁਰੂ ਸਾਹਿਬ ਜੀ ਦਾ ਨਾਮ ਨਹੀਂ ਜਪਣਾ, ਬਾਣੀ ਨਹੀਂ ਪੜ੍ਹਨੀ, ਕਥਾ ਕੀਰਤਨ ਨਹੀਂ ਲੋਕਾਂ ਨੂੰ ਸਿਖਾਉਣ ਜਾਣਾ, ਤੇ ਕੇਵਲ ਸਿਆਸਤ ਕਰਨੀ ਆ। ਉਹਨੂੰ ਕੋਈ ਵੱਡੇ ਵੱਡੇ ਸਾਰਾ ਪ੍ਰਬੰਧ ਮਿਲੇ ਹੋਏ ਆ। ਅਸੀਂ ਭੁਲੇਖਾ ਖਾ ਜਾਂਦੇ ਵੀ ਇਹ ਵੀ ਖੋਰੇ ਸੰਤ ਹੁੰਦੇ ਆ। ਸੰਤ ਦਾ ਮੈਂ ਕਿਸੇ ਕੋ ਅਰਥ ਸੁਣਿਆ, ਮਹਾਂਪੁਰਸ਼ ਕਹਿੰਦੇ ਸੱਤ ਵਿੱਚ ਅੰਤ। ਸੱਤ ਮੈਨ ਹੁੰਦਾ ਸੱਚ, ਜਿਹਦਾ ਕੇਵਲ ਸੱਚ ਨਾਲ ਜੁੜਿਆ ਹੋਇਆ ਅੰਤ ਹੋ ਜੇ, ਉਹ ਸੰਤ ਹੁੰਦਾ ਵਾ। ਜਿਹੜਾ ਦੁਨੀਆ ਨਾਲ ਜੁੜਿਆ ਰਵੇ ਉਹ ਸੰਤ ਹੀ ਨਹੀਂ ਹੁੰਦਾ। ਬਿਲਕੁਲ। ਕੇਵਲ ਸੱਚ ਨਾਲ ਜੁੜੇ ਤੇ ਉਹ ਸੰਤ ਹੋ ਸਕਦਾ। ਮੈਂ ਤੇ ਇੰਨਾ ਕੀ ਜਾਣਦਾ, ਮੈਨੂੰ ਬਹੁਤਾ ਨਹੀਂ ਪਤਾ ਜੀ। ਬਿਲਕੁਲ ਜੀ, ਬਿਲਕੁਲ। ਸੋ ਬਹੁਤ ਵਧੀਆ ਤਰੀਕੇ ਦੇ ਨਾਲ ਭਾਈ ਸਾਹਿਬ ਹੋਰਾਂ ਨੇ ਸੰਤ ਦੀ ਪਰਿਭਾਸ਼ਾ ਸਾਡੇ ਸਾਹਮਣੇ ਰੱਖੀ ਹੈ। ਭਾਈ ਸਾਹਿਬ ਜੀ, ਅਗਰ ਅਸੀਂ ਜ਼ਿਕਰ ਕਰੀਏ, ਦੁਨੀਆ ਦੇ ਵਿੱਚ ਬਹੁਤ ਹੋਰ ਉਪਰਾਲੇ ਐਸੇ ਨੇ ਜਾਂ ਵੱਖ-ਵੱਖ ਸੰਸਥਾਵਾਂ ਜਿਹੜੀਆਂ ਨੇ ਉਪਰਾਲੇ ਕਰ ਵੀ ਰਹੀਆਂ ਨੇ ਸਮਾਜਿਕ ਸੇਵਾ ਦੇ ਲਈ।
ਆਪ ਜਿਵੇਂ ਕੀਰਤਨ ਤੋਂ ਇਲਾਵਾ ਕੁਝ ਐਸੇ ਸਮਾਜਿਕ ਉਪਰਾਲੇ ਕਰ ਰਹੇ ਹੋ ਜਿਹਦੇ ਨਾਲ ਸੰਗਤਾਂ ਨੂੰ, ਦੁਨੀਆ ਨੂੰ, ਆਵਾਮ ਨੂੰ, ਪ੍ਰਾਣੀਆਂ ਨੂੰ ਕੀਰਤਨ, ਗੁਰਬਾਣੀ ਜਾਂ ਫਿਰ ਚੰਗੇ ਕੰਮਾਂ ਵੱਲ ਮੋੜਿਆ ਜਾਏ? ਆ ਵੇਖੋ ਜੀ, ਮੇਰੇ ਕੋਲੇ ਬਹੁਤੇ ਸੋਰਸ ਤਾਂ ਨਹੀਂ ਹੈਗੇ ਜੀ, ਹਰੇਕ ਕੰਮ ਵਾਸਤੇ ਮਾਇਆ ਦੀ ਜ਼ਰੂਰਤ ਹੁੰਦੀ ਸਭ ਤੋਂ ਪਹਿਲਾਂ। ਬਿਲਕੁਲ ਠੀਕ। ਤੇ ਜਿੰਨੀ ਕੁ ਮਹਾਰਾਜ ਨੇ ਬਖਸ਼ੀ ਆ ਉਹਦੇ ਵਿੱਚੋਂ ਥੋੜਾ ਬਹੁਤਾ ਦਸਵੰਧ ਕੱਢ ਕੇ ਅਸੀਂ ਕਰਦੇ ਕੀ ਆ ਬਈ, ਬੱਚਿਆਂ ਨੂੰ ਕੁਝ ਨੂੰ ਆਪਣੇ ਘਰ ਵਿੱਚ ਰੱਖ ਲੈਨੇ ਆ ਜੀ, 2 ਸਾਲ 3 ਸਾਲ ਰੱਖ ਕੇ ਉਹਨੂੰ ਬਾਣੀ ਸਿਖਾ ਕੇ ਤੇ ਮੁੜ ਕੇ ਜਦੋਂ ਪੂਰਾ ਸਿੱਖ ਜਾਂਦਾ ਉਹਨੂੰ ਬਾਹਰ ਭੇਜ ਦਿੰਦੇ ਆ। ਬਿਲਕੁਲ ਠੀਕ ਹੈ ਜੀ। ਹੁਣ ਤੱਕ ਮੇਰੇ ਕੋਲ ਕਾਫੀ ਸਾਰੇ ਬੱਚੇ ਰਹਿ ਕੇ ਸਿੱਖ ਕੇ ਗਏ ਨੇ। ਵਾਹ ਜੀ ਵਾਹ। ਹੁਣ ਵੀ ਨਿਰੰਤਰ ਮੈਂ ਕੋਲ ਮੇਰੇ ਬੱਚੇ ਰਹਿੰਦੇ ਨੇ। ਜੀ ਬਿਲਕੁਲ, ਇੱਕ ਵੱਖਰਾ ਘਰ ਮੈਂ ਲੈ ਕੇ ਨਾਲ ਰੱਖਦਾ ਹਮੇਸ਼ਾ ਬੱਚਿਆਂ ਵਾਸਤੇ। ਬਹੁਤ ਅੱਛੀ ਗੱਲ ਹੈ। ਤੇ ਇੱਕ ਨਾਲ ਹੋਰ ਮਹਾਰਾਜ ਦੀ ਕਿਰਪਾ ਹੋਈ ਆ, ਬੜੇ ਮਹਾਂਪੁਰਸ਼ ਹੋਏ ਨੇ, ਗਿਆਨੀ ਮਾਨ ਸਿੰਘ ਜੀ ਝੌਰ ਸਾਡੇ ਵਿਦਵਾਨ ਸਿੱਖ ਹੋਏ ਨੇ। ਉਹ ਬਿਲਕੁਲ ਜੀ। ਉਹਨਾਂ ਵਰਗੀ ਵਿਦਵਤਾ ਕਿਸੇ ਕੋਲ ਨਹੀਂ ਸੀ। ਜੀ, ਮੈਨੂੰ ਲੱਗਾ ਕਿ ਜੇ ਇਹ ਗਿਆਨ ਨਾ ਸਾਂਭਿਆ ਗਿਆ ਤੇ ਰੁਲ ਜਾਏਗਾ ਤੇ ਖਤਮ ਹੋ ਜਾਏਗਾ। ਅਸੀਂ ਉਹਨਾਂ ਦੇ ਪਿੰਡ ਜਾ ਕੇ ਤੇ ਉਹਨਾਂ ਦੇ ਪਰਿਵਾਰ ਤੋਂ ਆਗਿਆ ਲੈ ਕੇ ਪਿਛਲੇ 8 ਸਾਲਾਂ ਤੋਂ ਨਿਰੰਤਰ ਉਹਨਾਂ ਦਾ ਕੀਰਤਨ ਦਰਬਾਰ ਅਸੀਂ ਕਰਾ ਰਹੇ ਹਾਂ, ਉਹਨਾਂ ਦਾ ਗਿਆਨ ਸੀੜੀਆਂ ਵੰਡ ਰਹੇ ਹਾਂ। ਇੰਨਾ ਕੀ ਮੇਰੇ ਕੋਲ ਹੁਣ ਤੱਕ ਹੋ ਪਾਇਆ। ਉਂਝ ਹੁਣ ਮੈਨੂੰ ਥੋੜੀ ਜਿਹੀ ਆਸ ਹੋਈ ਆ। ਕੱਲ ਦੀ ਇੱਕ ਸਿੰਘ ਨੇ ਇੱਥੇ ਭਜਨ ਕੀਤਾ, ਸ੍ਰੀ ਹਰਗੋਬਿੰਦਪੁਰ ਲਾਗੇ ਇੱਕ ਸਿੰਘ ਆ ਬਾਬਾ ਨਿਹੰਗ ਸਿੰਘ ਆ, ਉਹ ਨਾਂ ਹਰਦੇਵ ਸਿੰਘ ਆ। ਉਹ ਭਜਨ ਕਰ ਰਿਹਾ ਸੀ, ਕਹਿੰਦਾ ਵੀ ਮੈਂ ਆਪਣੇ ਜਿਉਂਦੇ ਜੀ ਚਾਹੁੰਦਾ ਕੋਈ ਧਾਰਮਿਕ ਕੰਮ ਕਰਾਂ। ਤੇ ਮੈਂ ਕਿਹਾ ਮੈਂ ਵੀ ਚਾਹੁੰਦਾ ਕੋਈ ਧਾਰਮਿਕ ਕਰਨਾ ਚਾਹੀਦਾ। ਉਹ ਕਹਿੰਦਾ ਫਿਰ ਤੁਸੀਂ ਮੇਰਾ ਸਾਥ ਦਿਓ ਤੇ ਮੈਂ ਤੁਹਾਨੂੰ 1 ਕਿੱਲਾ ਜ਼ਮੀਨ ਦੇਣਾ ਤੇ ਆਪਾਂ ਉੱਥੇ ਕੋਈ ਰਲ ਕੇ ਕਰੀਏ। ਹੁਣ ਉੱਥੇ ਅਸੀਂ ਕੁਝ ਵੱਖਰਾ ਉਪਰਾਲਾ ਕਰਨ ਲੱਗੇ ਹਾਂ, ਜਿੱਥੇ ਅਸੀਂ ਕੋਈ 30 ਕੁ ਬੱਚਿਆਂ ਦਾ ਪਲਾਨ ਕੀਤਾ ਵਾ ਕਿ ਉਹਨਾਂ ਨੂੰ ਉੱਥੇ ਰੱਖ ਕੇ 2-3 ਸਾਲ ਲਈ ਜੀ, ਤੇ ਉਹਨਾਂ ਦੀ ਜਿਹੜੀ ਸਮਾਜਿਕ ਪੜ੍ਹਾਈ ਆ ਉਹ ਵੀ ਨਾਲ ਨਾਲ ਚੱਲਦੀ ਰਹੇ। ਦਿਨੇ ਸਕੂਲ ਚਲ ਜਾ ਕਰਨ, ਦੁਪਹਿਰੋਂ ਬਾਅਦ ਆਣ ਕੇ ਸਾਡੇ ਕੋਲ ਉਸ ਸਥਾਨ ਤੇ ਰਹਿਣ। ਉੱਥੇ ਸਾਡੇ ਟੀਚਰ ਲੱਗੇ ਹੋਣ, ਜਿੱਥੇ ਉਹ ਦੂਜੀ ਪੜ੍ਹਾਈ ਵੀ ਨਾਲ ਕਰਨ। ਉੱਥੇ ਸ਼ਾਮ ਸਵੇਰੇ 2-4 ਘੰਟੇ ਹੋਸਟਲ ਟਾਈਪ ਬਣਾ ਕੇ ਤੇ ਬੱਚਿਆਂ ਨੂੰ ਗੁਰਮਤ ਪਾਠ ਸ਼ੁਰੂ ਤੋਂ ਕਰਾ ਕੇ ਪੂਰੇ ਚੰਗੇ ਗ੍ਰੰਥੀ ਬਣਾਇਆ ਜਾਵੇ। ਗ੍ਰੰਥੀ ਬਣਾ ਕੇ ਤੇ ਉਹਨਾਂ ਨੂੰ ਕੀਰਤਨ ਨਾਲ ਸਿਖਾਇਆ ਜਾਵੇ। ਜੀ, ਇਹ ਉਦਮ ਮਹਾਰਾਜ ਸਾਡੇ ਤੋਂ ਕਰਾਉਣ ਲੱਗੇ। ਬਾਕੀ ਵੇਖੋ ਕਿੰਨਾ ਕੁ ਅਸੀਂ ਇਹਦੇ ਵਿੱਚ ਸੇਵਾ ਕਰ ਸਕਦੇ। ਕਰਾਉਣੀ ਤੇ ਮਹਾਰਾਜ ਨੇ। ਬਿਲਕੁਲ ਜੀ ਬਿਲਕੁਲ। ਭਾਈ ਸਾਹਿਬ ਜੀ, ਗੱਲ ਕਰਦੇ ਹਾਂ ਅੰਮ੍ਰਿਤ ਦੀ। ਅੰਮ੍ਰਿਤ ਇੱਕ ਵਡਮੁੱਲੀ ਦੇਣ ਹੈ, ਗੁਰੂ ਦੀ ਦਾਤ ਹੈ ਜੀ। ਬਹੁਤ ਸਾਰੇ ਲੋਕ ਅੰਮ੍ਰਿਤ ਛਕਦੇ ਨੇ, ਪਰ ਹਾਲਾਤ ਕੁਝ ਇਸ ਤਰ੍ਹਾਂ ਦੇ ਆ ਗਏ ਨੇ ਕਿ ਲੋਕ ਜਿਹੜੇ ਨੇ ਅੰਮ੍ਰਿਤ ਤੋਂ ਭਟਕ ਗਏ ਨੇ। ਉਹ ਅੰਮ੍ਰਿਤ ਇੱਕ ਹਿਸਾਬ ਦਾ ਕਹਿ ਲਈਏ ਤਾਂ ਇੱਕ ਸ਼ਬਦ ਵਰਤਿਆ ਜਾਂਦਾ, ਭੰਗ ਕਰ ਦੇਣਾ। ਠੀਕ ਹੈ ਜੀ। ਅਸਲ ਦੇ ਵਿੱਚ ਅੰਮ੍ਰਿਤਧਾਰੀ ਦੀ ਕੀ ਪਰਿਭਾਸ਼ਾ ਹੈ? ਅੰਮ੍ਰਿਤਧਾਰੀ ਕਿਦਾਂ ਦਾ ਹੋਣਾ ਚਾਹੀਦਾ ਹੈ ਔਰ ਉਹਦੀ ਕੀ ਪਹਿਚਾਣ ਹੈ? ਦੇਖੋ ਜੀ, ਗੁਰੂ ਸਾਹਿਬ ਜੀ ਨੇ ਆਪਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਹੈ ਜੀ, ਪਰ ਵੇਖੋ ਇਹ ਸਿੱਖੀ ਦੀ ਫੁਲਵਾੜੀ ਜਿਹੜੀ ਹੈ ਸ਼ੁਰੂ ਹੋਈ ਆ ਗੁਰੂ ਨਾਨਕ ਦੇਵ ਜੀ ਤੋਂ। ਕਿੰਨੇ ਸਾਲ ਤੇ ਕਿੰਨੇ ਗੁਰੂ ਇਸ ਦੀ ਘਾਲਣਾ ਘਾਲੀ। ਇੰਨੀ ਮਿਹਨਤ ਕਰਨ ਤੋਂ ਬਾਅਦ ਪਹਿਲਾਂ ਉਹਨਾਂ ਨੇ ਸਿੱਖ ਬਣਾਏ, ਸਾਰੇ ਸੇਵਕਾਂ ਤੋਂ ਗਾਂ ਸਿੱਖ ਬਣੇ। ਸਿੱਖ ਤੋਂ ਗਾਂ ਜਦੋਂ ਪਰਪੱਕਤਾ ਆ ਗਈ, ਸਮੇਂ ਦੀ ਵੀ ਜ਼ਰੂਰਤ ਬਣ ਗਈ। ਇਹਦੀ ਸਭ ਤੋਂ ਪਹਿਲਾਂ ਤੇ ਲੋੜ ਤਾਂ ਮੈਂ ਤੁਹਾਡਾ ਕੁਐਸਚਨ ਇੱਕ ਹੋਰ ਇਹਨੂੰ ਥੋੜਾ ਜਿਹਾ ਅੱਗੇ ਵਧਾਵਾਂ ਵੀ ਅਸੀਂ ਇਹ ਕੀ ਵੀ ਅੰਮ੍ਰਿਤ ਛਕਾਉਣ ਦੀ ਲੋੜ ਕੀ ਪੈ ਗਈ। ਬਿਲਕੁਲ ਠੀਕ ਹੈ। ਅੰਮ੍ਰਿਤ ਕਿਉਂ ਛਕਾਇਆ? ਮੈਂ ਤੇ ਇਹ ਮੰਨਣਾ ਪਹਿਲਾਂ ਇੱਥੋਂ ਸ਼ੁਰੂ ਹੋਣਾ ਚਾਹੁੰਦਾ। ਜਿਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੀਸ ਭਾਈ ਜੈਤਾ ਜੀ ਦਿੱਲੀ ਤੋਂ ਲੈ ਕੇ ਆਏ ਤੇ ਕੁਐਸਚਨ ਹੋਇਆ, ਭਾਈ ਜੈਤਾ ਜੀ ਤੁਸੀਂ ਗੁਰੂ ਸਾਹਿਬ ਜੀ ਦਾ ਸੀਸ ਤੇ ਲੈ ਕੇ ਆ ਗਏ ਹੋ, ਤੁਹਾਡਾ ਕੀ ਬਣਿਆ? ਉਹਨਾਂ ਨੇ ਆਖਿਆ ਜੀ ਮੈਂ ਮਹਾਰਾਜ ਇਕੱਲਾ ਸਾਂ ਤੇ ਇੰਨਾ ਕੀ ਮੇਰੇ ਕੋਲ ਵਜਨ ਚੁੱਕਿਆ ਜਾ ਸਕਦਾ ਸੀ। ਜੇ ਮੈਂ ਧੜ ਚੁੱਕਣ ਪੈਂਦਾ ਤੇ ਬੜੀ ਮੁਸ਼ਕਲ ਹੋ ਜਾਣੀ ਸੀ, ਫਿਰ ਮੈਂ ਸੀਸ ਵੀ ਨਹੀਂ ਸੀ ਲਿਆ ਸਕਦਾ। ਤੇ ਮਹਾਰਾਜ ਸਾਹਿਬ ਜੀ ਨੇ ਜੋ ਮੈਂ ਮਹਾਂਪੁਰਸ਼ਾਂ ਵਿਦਵਾਨਾਂ ਪਾਸੇ ਸੁਣਿਆ, ਉਹਨਾਂ ਨੇ ਦੂਜਾ ਕੁਐਸਚਨ ਕੀਤਾ ਵੀ ਤੇਰੇ ਨਾਲ ਹੋਰ ਕੋਈ ਸਿੱਖ ਨਹੀਂ ਸੀ? ਉਹਨਾਂ ਨੇ ਆਖਿਆ ਸਿੱਖ ਤੇ ਹੈਗੇ ਸੀ ਮਹਾਰਾਜ, ਪਰ ਸਾਰੇ ਜਦੋਂ ਤਲਵਾਰ ਦਾ ਵਾਰ ਚੱਲਿਆ ਤੇ ਭੱਜ ਗਏ ਸੀ। ਹਾਹਾਕਾਰ ਮਚ ਗਈ ਸੀ, ਹਨੇਰਗਰਦੀ ਛਾ ਗਈ ਸੀ, ਕੋਈ ਨਹੀਂ ਪਤਾ ਲੱਗਦਾ ਵੀ ਸਿੱਖ ਹੈਗਾ ਵੀ ਹੈ ਕਿ ਨਹੀਂ, ਭੱਜ ਗਏ ਸੀ। ਤੇ ਮੈਂ ਹੀ ਮਹਾਰਾਜ ਫਿਰ ਇਹ ਕੰਮ ਕਰ ਸਕਿਆ। ਤੇ ਇੱਥੇ ਹਜੂਰ ਸਾਹਿਬ ਅਨੰਦਪੁਰ ਸਾਹਿਬ ਮੈਂ ਉਹ ਪੜ੍ਹ ਕੇ ਵੀ ਆਇਆ ਵੀ ਜਿਸ ਵਕਤ ਕਿਲੇ 'ਚ ਸੀਸ ਰੱਖਿਆ ਗਿਆ, ਜਦੋਂ ਭਾਈ ਜੈਤਾ ਸੀਸ ਲੈ ਕੇ ਆਇਆ, ਤੁਸੀਂ ਵੀ ਜਾਓਗੇ ਦਰਸ਼ਨ ਕਰਿਓ ਜੀ, ਉੱਥੇ ਇੱਕ ਥੜਾ ਬਣਿਆ ਜੀ। ਜਦੋਂ ਸੀਸ ਖੋਲਿਆ ਤੇ ਉਸੇ ਵਕਤ ਫਿਰ ਗੁਰੂ ਸਾਹਿਬ ਜੀ ਨੇ ਲਾਗੇ ਥੜੇ ਤੇ ਖਲੋ ਕੇ ਪਹਿਲੀ ਵਾਰ ਸੰਗਤ ਨੂੰ ਸੰਬੋਧਨ ਕੀਤਾ। ਸੰਬੋਧਨ ਵਿੱਚ ਜੋ ਗੁਰੂ ਸਾਹਿਬ ਜੀ ਨੇ ਆਖਿਆ ਉਹ ਇਹ ਆਖਿਆ ਭਈ ਸਾਧ ਸੰਗਤ ਜੀ ਹੁਣ ਵੇਲਾ ਐਸਾ ਆ ਗਿਆ ਵਾ ਵੀ ਇਹ ਨਾ ਹੋਵੇ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦੀ
ਸ਼ਹਾਦਤ ਦੇ ਵੇਲੇ ਲੋਕਾਂ ਨੇ ਮੂੰਹ ਫੇਰ ਕੇ ਤੇ ਆਪਣਾ ਆਪ ਨੂੰ ਬਚਾ ਲਿਆ, ਕਿਹਾ ਵੀ ਮੈਂ ਹੁਣ ਐਸਾ ਇੱਕ ਕਾਰਜ ਕਰਾਂਗਾ ਆਉਣ ਵਾਲੇ ਸਮੇਂ ਵਿੱਚ ਜੇ ਉਹ ਗੁਰੂ ਦਾ ਸਿੱਖ ਹੈ ਤਾਂ ਛੁਪ ਨਹੀਂ ਸਕੂਗਾ। ਬਿਲਕੁਲ ਠੀਕ। ਉਦੋਂ ਫਿਰ ਇਹ ਘਾੜਤ ਘੜੀ ਗਈ ਵੀ ਗੁਰੂ ਸਾਹਿਬ ਜੀ ਨੇ ਸਾਨੂੰ ਬਾਣਾ ਬਖਸ਼ਿਆ, ਬਾਣੀ ਤੇ ਨਾਲ ਅੰਮ੍ਰਿਤ ਬਖਸ਼ਿਆ ਵੀ ਆ ਤੁਸੀਂ ਅੰਮ੍ਰਿਤ ਛਕੋ, ਇਦਾਂ ਦਾ ਤੁਸੀਂ ਬਾਣਾ ਪਾਓ ਤਾਂ ਕਿ ਤੁਸੀਂ ਲੱਖਾਂ ਦੇ ਵਿੱਚ ਖੜੇ ਹੋਏ ਇੱਕ ਦੱਸਣਾ ਨਾ ਪਵੇ ਇਹ ਕੌਣ ਆ ਜੀ, ਲੋਕ ਵੀ ਨਾ ਸਕੇ ਵੀ ਮੈਂ ਕੌਣ ਆ। ਵਾਹ ਜੀ ਵਾਹ। ਅੰਮ੍ਰਿਤ ਉਦੋਂ ਛਕਾਇਆ ਸੀ, ਬਾਣਾ ਬਖਸ਼ਿਆ ਸੀ। ਅੰਮ੍ਰਿਤ ਦੀ ਪਰਿਭਾਸ਼ਾ ਬਾਰੇ ਤੇ ਮੈਂ ਮਾਫ ਕਰਿਓ ਬਹੁਤਾ ਨਹੀਂ ਜਾਣਦਾ, ਮੈਂ ਤੁਹਾਨੂੰ ਕਹਾਂ ਵੀ ਅੰਮ੍ਰਿਤ ਇੱਕ ਅੰਦਰੂਨੀ ਵਸਤੂ ਆ। ਇਹ ਉਸ ਤਰ੍ਹਾਂ ਆ ਜਿਵੇਂ ਆਪਾਂ ਕੋਈ ਟਿਊਬਵੈਲ ਲਾਉਣੇ ਆ, ਨਲਕਾ ਲਾਉਣੇ ਆ, ਠੀਕ ਹੈ ਜੀ। ਉਸ ਟਿਊਬਵੈਲ ਨੂੰ ਜਦੋਂ ਆਪਾਂ ਬੋਰ ਕਰਦੇ ਨੇ ਸਾਰਾ ਕੰਪਲੀਟ ਹੋ ਜਾਂਦਾ, ਪਰ ਜਦੋਂ ਉਹਦੇ ਥੱਲਿਓਂ ਜਲ ਅੰਮ੍ਰਿਤ ਕੱਢਣਾ ਹੁੰਦਾ ਨਾ ਪਾਣੀ, ਉਹਦੇ ਉੱਤੋਂ 5 ਲੀਟਰ ਬਾਲਟੀ ਭਰ ਕੇ ਪਾਉਣਾ ਪੈਂਦਾ ਤੇ ਫੇਰ ਸੂਟੇ ਮਲਾਉਣੇ ਪੈਂਦੇ, ਫੇਰ ਇਦਾਂ ਬੋਕੀਆਂ ਮਾਰਨੇ ਪੈਂਦੀਆਂ, ਮਿਹਨਤ ਕਰਨੀ ਪੈਂਦੀ ਹੈ। ਕਾਫੀ ਦੇਰ ਮਿਹਨਤ ਕਰਨ ਤੋਂ ਬਾਅਦ ਫਿਰ ਜਲ ਨਿਕਲਦਾ। ਇਹ ਗੁਰੂ ਜੀ ਨੇ ਸਾਡੇ ਅੰਦਰੋਂ ਜੋ ਸ਼ਬਦ ਲਾਉਂਦਾ ਨਾ, ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾੜ ਪੀਵੇ ਪਨਹਾਰੀ, ਇਹ ਗੁਰੂ ਜੀ ਨੇ ਸਾਨੂੰ ਇੱਕ ਜਾਚ ਬਖਸ਼ੀ ਆ। ਪਹਿਲੇ ਦਿਨ 5 ਪਿਆਰੇ ਗੁਰੂ ਰੂਪ ਆਣ ਕੇ ਸਾਨੂੰ ਦੱਸਦੇ ਆ ਵੀ ਬੋਲ ਪਿਆਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਨਾਲ ਚੂਲਾ ਪਾਉਂਦੇ ਔਰ ਮੁੱਖ ਚ ਪਾਉਂਦੇ ਆ, ਨੇਤਰਾਂ ਚ ਪਾਉਂਦੇ ਆ ਤੇ ਸਿਰ ਵਿੱਚ ਪਾਉਂਦੇ ਆ। ਅਰਦਾਸ ਵਿੱਚ ਵੀ 3 ਵਾਰੀ ਆਉਂਦਾ ਨਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇੱਕ ਥਾਂ ਤੇ ਅਰਦਾਸ ਵਿੱਚ ਆਉਂਦਾ। ਉਹਨੂੰ ਕਹਿੰਦੇ ਨੇ ਮਨ ਬਚ ਕਰਮ। ਮਨ ਕਰਕੇ ਵਾਹਿਗੁਰੂ ਆਵੇ ਚਿੱਤ, ਬਚਨਾ ਕਰਕੇ ਆਵੇ, ਤੇ ਕਰਮਾਂ ਵਿੱਚ ਸਾਡੇ ਜੋ ਕਿਰਤ ਅਸੀਂ ਕਰਦੇ ਉਹਦੇ ਵਿੱਚ ਵੀ ਵਾਹਿਗੁਰੂ ਆਵੇ। ਜਿਹੜਾ ਅੰਮ੍ਰਿਤ ਸਾਨੂੰ ਛਕਾਇਆ ਜਾਂਦਾ ਵਾ, ਹਰੇਕ ਤਰ੍ਹਾਂ ਦੀਆਂ ਉਹਦਾ ਸੱਚ ਨਾਲ ਜੁੜਨ ਵਾਸਤੇ ਇੱਕ ਪਹਿਲੇ ਦਿਨ ਬਾਂਹ ਫੜ ਕੇ ਇੱਕ ਕਦਮ ਤੋਰਿਆ ਜਾਂਦਾ ਵੀ ਹੁਣ ਸਿੱਖਾ ਤੂੰ ਇਸ ਤਰ੍ਹਾਂ ਤੁਰਨਾ ਹੀ। ਮੂਲ ਮੰਤਰ ਦੀ ਦਾਤ ਮਿਲਦੀ ਹੈ, ਗੁਰ ਮੰਤਰ ਦੀ ਮਿਲਦੀ ਹੈ, 5 ਬਾਣੀਆਂ ਦੀ ਦਾਤ ਮਿਲਦੀ ਹੈ। ਉਹ ਬਾਣੀਆਂ ਪੜ੍ਹ ਕੇ ਸਿੱਖ ਨੇ, ਸਿੰਘ ਨੇ ਸਿੱਖੀ ਦੇ ਮਾਰਗ ਤੇ ਚੱਲਣਾ ਹੁੰਦਾ ਵਾ ਕਿ ਜਿਹਦੇ ਵਿੱਚ ਆਉਂਦਾ ਮੈਂ ਅੱਜ ਤੋਂ ਬਾਅਦ ਬੇਈਮਾਨੀ ਨਹੀਂ ਕਰ ਸਕਦਾ, ਕਿਉਂਕਿ ਮੈਂ ਅੱਜ ਤੋਂ ਗੁਰੂ ਦਾ ਸਿੰਘ ਹੋ ਗਿਆ, ਸਿੱਖ ਹੋ ਗਿਆ, ਸਿੰਘ ਹੋ ਗਿਆ। ਅੱਜ ਤੋਂ ਬਾਅਦ ਮੈਂ ਕਿਸੇ ਨਾਲ ਠੱਗੀ ਫਰੇਬ ਨਹੀਂ ਕਰ ਸਕਦਾ, ਮੈਂ ਕਿਸੇ ਦਾ ਮਾੜਾ ਕਰਮ ਨਹੀਂ ਕਰ ਸਕਦਾ, ਕਿਉਂਕਿ ਮੈਂ ਗੁਰੂ ਦਾ ਬਾਣਾ ਪਾਇਆ। ਹੁਣ ਵੇਖੋ ਕੱਲਾ ਕੜਾ ਪਾਇਆ ਆਪਾਂ, ਇਹਦਾ ਵੀ ਤੇ ਇਹੋ ਹੀ ਹੈ, ਤੁਸੀਂ ਪਰਾਇਆ ਪੈਸਾ ਨਹੀਂ ਲੈ ਸਕਦੇ, ਪਰਾਇਆ ਧਨ ਨਹੀਂ ਲੈ ਸਕਦੇ, ਕਸ਼ਹਿਰਾ ਜਲਸਤ ਦੀ ਨਿਸ਼ਾਨੀ ਆ। ਬਾਕੀਆਂ ਕੋਲੇ ਉਹ ਤਲਵਾਰ ਹੁੰਦੀ ਆ, ਅਸੀਂ ਇਹਨੂੰ ਕਿਰਪਾਨ ਕਹਿੰਦੇ ਆ। ਕਿਰਪਾ ਜਮਾ ਆਨ ਕਿਸੇ ਮਜਲੂਮ ਤੇ, ਕੁਝ ਵੀ ਗਲਤ ਹੁੰਦਾ ਵੇਖ ਕੇ ਉੱਥੇ ਤੁਸੀਂ ਕੱਢ ਸਕਦੇ ਹੋ, ਕਿਰਪਾ ਕਰੋ ਤੇ ਇਹਨੂੰ ਬਚਾਓ। ਤੋ ਸਾਰਿਆਂ ਹੀ ਕਕਾਰਾਂ ਦਾ ਵੀ ਸਾਡੇ ਤੇ ਬੜਾ ਡੂੰਘਾ ਗੁਰੂ ਸਾਹਿਬ ਜੀ ਨੇ ਫਿਲਾਸਫੀ ਸਾਨੂੰ ਦਿੱਤੀ ਆ, ਉਹ ਗੱਲ ਵੱਖਰੀ ਅਸੀਂ ਨਹੀਂ ਸਮਝਦੇ। ਪਰ ਅੰਮ੍ਰਿਤ ਤੇ ਇੱਕ ਇਸ ਤਰ੍ਹਾਂ ਵਾ ਪਰਮਾਤਮਾ ਨਾਲ ਜੁੜਨ ਦਾ ਪਹਿਲਾ ਕਦਮ, ਪਰਮਾਤਮਾ ਦੇ ਨਾਲ ਜੁੜਨ ਦਾ ਪਹਿਲਾ ਕਦਮ। ਜੇ ਕੋਈ ਆਖੇ ਮੈਂ ਇੱਕ ਕਦਮ ਤੇ ਪੁੱਟ ਲਿਆ ਹੁਣ ਮੈਨੂੰ ਗਾਂ ਲੋੜ ਕੋਈ ਨਹੀਂ, ਤੇ ਇਹ ਗੱਲ ਨਹੀਂ ਬਣ ਸਕਦੀ। ਜਿਹਨੇ ਅੰਮ੍ਰਿਤ ਛਕਿਆ ਵਾ ਉਹਦਾ ਮੈਂ ਤੇ ਸਮਝਦਾ ਇਹੋ ਹੀ ਆ ਵੀ ਉਹਨੂੰ ਬਕਾਇਦਾ ਕਾਨੂੰਨ ਵਿੱਚ ਰਹਿ ਕੇ ਜੋ ਗੁਰੂ ਸਾਹਿਬ ਜੀ ਦਾ ਹੁਕਮ ਹੈ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਇਹ ਹੁਣ ਪਰਿਭਾਸ਼ਾ ਕੌਣ ਦੇ ਰਿਹਾ? ਗੁਰੂ ਰਾਮਦਾਸ ਜੀ। ਜਿਹੜਾ ਸਿੱਖ ਵੀ ਅਖਵਾਉਂਦਾ ਵਾ ਉਹਨੂੰ ਵੀ ਇਹੋ ਹੀ, ਇੱਕ ਸਿੰਘ ਤੇ ਜੇ ਪਿੱਛੋਂ ਆਉਂਦਾ, ਜੇ ਸਿੱਖ ਪਹਿਲਾਂ ਆਉਂਦਾ, ਸਭ ਤੋਂ ਪਹਿਲਾਂ ਸੇਵਕ ਆਉਂਦਾ। ਪਹਿਲਾਂ ਆਪਾਂ ਕਿਸੇ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੁੰਦੇ ਆ, ਉਹਦੇ ਸੇਵਕ ਬਣਦੇ ਆ, ਉਹਦੇ ਆਖੇ ਲੱਗਣਾ ਸ਼ੁਰੂ ਹੋ ਜਾਂਦੇ ਆ, ਫਿਰ ਉਹਦੀ ਗੱਲ ਵੀ ਮੰਨਣਾ ਸ਼ੁਰੂ ਕਰ ਦਿੰਦੇ ਆ। ਅਸੀਂ ਪਹਿਲਾਂ ਸਾਨੂੰ ਉਹ ਚੰਗਾ ਲੱਗਦਾ ਵਾ, ਅਸੀਂ ਸੇਵਕ ਆ, ਫਿਰ ਉਹਦੀ ਗੱਲ ਮੰਨਣ ਲੱਗ ਪੈਂਦੇ ਆ, ਅਸੀਂ ਸਿੱਖ ਆ, ਫਿਰ ਗੱਲ ਤੇ ਆਪਣਾ ਆਪਾ ਸਮਰਪਿਤ ਕਰ ਦੇਣਾ, ਅਸੀਂ ਸਿੰਘ ਆ। ਪੂਰਨ ਤੌਰ ਤੇ ਉਹਦੀ ਜੋਤ ਵਿੱਚ ਜੋਤ ਮਿਲ ਜਾਣਾ। ਖਾਲਸਾ ਖਾਸ ਕਹਾਵੇ ਸੋਈ, ਜਾਂ ਕੇ ਹਿਰਦੈ ਭਰਮ ਨਾ ਹੋਏ। ਜਿੱਦਣ ਇੱਕ ਗੁਰੂ ਰੂਪ ਬਣ ਜਾਂਦਾ ਨਾ, ਉਦੋਂ ਉਹ ਸਿੰਘ ਖਾਲਸਾ ਬਣਦਾ। ਤੇ ਗੁਰੂ ਨੇ ਸਾਡੇ ਉੱਤੇ ਅੰਮ੍ਰਿਤ ਛਕਾ ਕੇ ਇਹ ਕਿਰਪਾ ਕੀਤੀ ਆ ਭਈ ਤੂੰ ਰੋਜ਼ ਸਵੇਰੇ ਸ਼ਾਮ 5 ਬਾਣੀਆਂ ਦਾ ਮਤਲਬ ਇਹ ਆ, 5 ਵਕਾਰਾਂ ਨਾਲ ਲੜਾਈ ਕਰਨੀ ਆ ਤੂੰ। ਹੁਣ ਵੇਖ ਲਈਏ ਵੀ ਕਿੰਨੇ ਕੁ ਪੜ੍ਹਦੇ ਤੇ ਕਿੰਨੇ ਕੁ ਨਹੀਂ ਪੜ੍ਹਦੇ। ਗਲਤੀ ਤੇ ਹਰੇਕ ਇਨਸਾਨ ਕੋ ਹੋ ਜਾਂਦੀ, ਪਰ ਸੱਚਾਈ ਤੇ ਇਹੋ ਹੀ ਆ ਵੀ ਗੁਰੂ ਨੇ ਸਾਨੂੰ ਇੱਕ ਕਦਮ ਤੋੜ ਕੇ ਦਿਖਾਇਆ ਵੀ ਇਸ ਤਰ੍ਹਾਂ ਤੋੜਨਾ ਹੀ ਤੂੰ। ਮੈਂ ਤੇ ਇੰਨਾ ਕੀ ਜਾਣਦਾ ਅੰਮ੍ਰਿਤ ਦੀ ਪਰਿਭਾਸ਼ਾ ਬਾਰੇ, ਕੱਲਾ ਬਾਣਾ ਪਾ ਕੇ ਨਹੀਂ ਅੰਮ੍ਰਿਤ ਹੋ ਸਕਦਾ। ਬਿਲਕੁਲ ਠੀਕ ਜੀ। ਸੋ ਭਾਈ ਸਾਹਿਬ ਜੀ, ਸਮੇਂ ਜਿਹੜਾ ਸੀਮਿਤ ਹੈ, ਸਮੇਂ ਆਪਣੀ ਰਫ਼ਤਾਰ ਦੇ ਨਾਲ ਵੱਧ ਰਿਹਾ। ਜੀਤਾ ਕਰਦਾ ਵੀ ਤੁਹਾਡੇ ਨਾਲ ਹੋਰ ਜ਼ਿਆਦਾ ਗੱਲਾਂ ਕਰੀਏ, ਗੁਰਬਾਣੀ ਦੀ ਗੱਲਾਂ ਕਰੀਏ, ਗੁਰਬਾਣੀ ਸਿਧਾਂਤਾਂ ਦੀ ਗੱਲਾਂ ਕਰੀਏ, ਪਰ ਸਮੇਂ ਸਾਨੂੰ ਇਜਾਜ਼ਤ ਨਹੀਂ ਦਿੰਦਾ। ਇਸ ਲਈ ਅਸੀਂ ਕੱਲ ਅਗਲੇ ਸ਼ੋਅ ਦੇ ਵਿੱਚ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਕਰਾਂਗੇ ਔਰ ਗੱਲਬਾਤ ਕਰਾਂਗੇ ਗੁਰਬਾਣੀ ਸਿਧਾਂਤਾਂ ਦੀ, ਗੁਰਬਾਣੀ ਦੀ, ਔਰ
ਅੱਜ ਕੱਲ ਦੇ ਹਾਲਾਤਾਂ ਦੀ। ਸੋ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ। ਇੱਕ ਨਜ਼ਰ